ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਖਬਰ 'ਤੇ ਨਜ਼ਰ। ਅੱਜ 19 ਫਰਵਰੀ ਦਿਨ ਹੈਗਾ ਆ ਜੀ ਬੁੱਧਵਾਰ। ਆਪਣੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਜਸਪਾਲ ਸਿੰਘ ਮਾਨ ਜੀ। ਜਸਪਾਲ ਜੀ ਜੀ ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਆਪਾਂ ਜੇ ਜਸਪਾਲ ਜੀ ਸ਼ੁਰੂ ਕਰਦੇ ਜੇ, ਕਹਿੰਦੇ ਸ਼ਾਹੀਨ ਬਾਗ ਦੇ ਵਿੱਚ ਪਹੁੰਚੇ ਨੇ ਹੁਣ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਵਾਰਤਾਕਾਰ। ਹੱਲ ਨਿਕਲਣ ਦੀ ਜਤਾਈ ਆ ਉਮੀਦ। ਜੀ ਬਿਲਕੁਲ ਉਮੀਦ ਜਤਾਈ ਹੈ, ਕਿਉਂਕਿ ਲੰਬੇ ਸਮੇਂ ਤੋਂ ਉੱਥੇ ਪ੍ਰਦਰਸ਼ਨ ਚੱਲਦਾ ਪਿਆ। ਸ਼ਾਇਦ ਦਸੰਬਰ ਦਾ ਚੱਲਦਾ ਪਿਆ, ਤਾਂ ਅੱਧੇ ਦਸੰਬਰ ਤੋਂ ਲਗਾਤਾਰ ਜਿਹੜਾ ਪ੍ਰਦਰਸ਼ਨ ਚੱਲਦਾ ਪਿਆ, ਸਾਰਿਆਂ ਨੂੰ ਪਤਾ ਹੀ ਹੈ। ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਉੱਥੇ ਪੰਜਾਬ ਦੇ ਉੱਤੋਂ ਵੀ ਲੋਕ ਗਏ ਨੇ, ਖਾਸ ਕਰਕੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਜਾਂ ਹੋਰ ਜਥੇਬੰਦੀਆਂ ਨੇ, ਉਹ ਸਾਰੀਆਂ ਉੱਥੇ ਪਹੁੰਚੀਆਂ। ਹੋਰ ਵੀ ਲੋਕ ਪਹੁੰਚੇ ਨੇ। ਇਹਦੇ ਤੋਂ ਪਹਿਲਾਂ ਜਾਂ ਕਹਿ ਲਓ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਨਾਲ ਉਹਦੇ ਉੱਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਵੀ ਸਾਰਿਆਂ ਨੂੰ ਪਤਾ। ਦਰਅਸਲ ਮਸਲਾ ਹੁਣ ਇਹ ਬਣ ਗਿਆ ਕਿ ਹੁਣ ਇਹਦੀ ਜਿਹੜੀ ਸੁਣਵਾਈ ਆ ਉਹ ਸੁਪਰੀਮ ਕੋਰਟ ਦੇ ਵਿੱਚ ਚੱਲਦੀ ਪਈ ਸੀ। ਸੁਪਰੀਮ ਕੋਰਟ ਵੀ ਇਹ ਗੱਲ ਆਖਦੀ ਪਈ ਆ ਕਿ ਜਿਹੜਾ ਧਰਨਾਕਾਰੀ ਨੇ ਉਹ ਠੀਕ ਹੈ ਪ੍ਰਦਰਸ਼ਨ ਕਰਨ, ਪਰ ਇਸ ਤਰ੍ਹਾਂ ਦੇ ਨਾਲ ਇਸ ਚੀਜ਼ ਦੀ ਵੀ ਆਗਿਆ ਨਹੀਂ ਦਿੱਤੀ ਜਾਂਦੀ ਕਿ ਉੱਥੋਂ ਦੇ ਆਉਣ ਜਾਣ ਵਾਲੇ ਲੋਕਾਂ ਨੂੰ ਆ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏ ਜੇ ਤੁਸੀਂ ਰੋਡ ਬਲੌਕ ਕਰਕੇ ਬੈਠੋ। ਤਾਂ ਇਹ ਵੀ ਚੀਜ਼ ਸੰਭਵ ਨਹੀਂ ਹੈ। ਹੁਣ ਇਸ ਸਭ ਦੇ ਬਾਵਜੂਦ ਆ ਜਿਹੜਾ ਉਹ ਬਕਾਇਦਾ ਤੌਰ ਦੇ ਉੱਤੇ ਇਹ ਜਿਹੜਾ ਅੱਜ ਮੀਟਿੰਗ ਸੀਗੀ, ਜਿਹਦੇ ਲਈ ਦੋ ਜਿਹੜੇ ਇਹਨਾਂ ਨੇ ਵਾਰਤਾਕਾਰ ਆਪਣੇ ਭੇਜੇ, ਜਿਹਦੇ ਵਿੱਚ ਦੋ ਵਕੀਲ ਸ਼ਾਮਲ ਨੇਗੇ। ਤਾਂ ਇਹ ਜਿਹੜੇ ਜਿੱਦਾਂ ਹੀ ਗਏ, ਜਿਹਦੇ ਵਿੱਚ ਸੀਨੀਅਰ ਵਕੀਲ ਨੇ ਸੰਜੇ ਹੇਗੜੇ ਨੇ, ਨਾਲ ਉਹਨਾਂ ਦੀ ਸਾਧਨਾ ਰਾਮਚੰਦਰਨ ਨੇ, ਇੱਕ ਹੋਰ ਵੀ ਸੀਗੇ ਜਿਹੜੇ ਇਹਨਾਂ ਦੇ ਨਾਲ, ਟੋਟਲ 3 ਜਣੇ ਗਏ। ਤਾਂ ਇਹਨਾਂ ਨੇ ਜਦੋਂ ਜਾ ਕੇ ਗੱਲਬਾਤ ਕੀਤੀ ਤਾਂ ਉੱਥੇ ਪ੍ਰਦਰਸ਼ਨਕਾਰੀ ਹੈ ਜਿਹੜੇ ਉਹ ਉਹਨਾਂ ਦੇ ਨਾਲ ਇਹ ਸੀ ਕਿ ਐਟਲੀਸਟ ਗੱਲਬਾਤ ਹੋਏ, ਮਸ਼ਵਰੇ ਦਾ ਕੋਈ ਹੱਲ ਨਿਕਲੇ, ਹੈ ਨਾ। ਜਿੰਨੀ ਦੇਰ ਤੱਕ ਗੱਲਬਾਤ ਨਹੀਂ ਹੋਏਗੀ ਹੱਲ ਨਹੀਂ ਨਿਕਲੇਗਾ। ਪਰ ਇਹ ਸਭ ਦੇ ਦਰਮਿਆਨ ਹੋਇਆ ਕਿ ਉੱਥੇ ਇਹਦਾ ਹੱਲ ਕੋਈ ਨਿਕਲਿਆ ਨਹੀਂ। ਸਿੱਟਾ ਇਸ ਕਰਕੇ ਨਹੀਂ ਨਿਕਲਿਆ ਕਿਉਂਕਿ ਉੱਥੇ ਮੀਡੀਆ ਵਾਲੇ ਵੀ ਨਾਲ ਮੌਜੂਦ ਸੀ। ਜਿਹੜੇ ਪ੍ਰਦਰਸ਼ਨਕਾਰੀ ਸੀ ਉਹ ਆਖਦੇ ਪਏ ਸੀ ਕਿ ਇਹਦੇ ਵਿੱਚ ਮੀਡੀਆ ਕਰਮੀ ਹੈ ਜਿਹੜੀ, ਉਹਨਾਂ ਦੇ ਸਾਹਮਣੇ ਸਾਡੀ ਸੁਣਵਾਈ ਹੋਈ, ਜੋ ਵੀ ਗੱਲਬਾਤ ਹੋਣੀ ਆ। ਪਰ ਜਿਹੜੇ ਇਹ ਵਾਰਤਾਕਾਰ ਆਏ ਸੀਗੇ, ਨੁਮਾਇੰਦੇ ਆਏ ਸੀ, ਉਹ ਇਸ ਚੀਜ਼ ਤੇ ਇਤਰਾਜ਼ ਜਤਾ ਰਹੇ ਸੀ। ਉਹ ਕਹਿੰਦੇ ਸੀ ਕਿ ਗੱਲਬਾਤ ਜਿਹੜੀ ਉਹ ਪਬਲਿਕਲੀ ਹੋਣੀ ਚਾਹੀਦੀ ਆ, ਠੀਕ ਹੈ, ਲਾਜ਼ਮੀ ਹੈ, ਕਿਉਂਕਿ ਅਸੀਂ ਸਾਰੇ ਦੇਸ਼ ਦੇ ਨਾਗਰਿਕ ਆ। ਪਰ ਇਹਦੇ ਲਈ ਮੀਡੀਆ ਕਰਮੀ ਹੈ ਜਿਹੜੇ ਉਹ ਵਿੱਚ ਨਹੀਂ ਹੋਣੀ ਚਾਹੀਦੀ। ਤਾਂ ਫਿਰ ਇਹਦਾ ਕੋਈ ਸਿੱਟਾ ਨਿਕਲਿਆ ਨਹੀਂ ਹੈ। ਇਹ ਬੇਸਿੱਟਾ ਜਿਹੜੀ ਮੀਟਿੰਗ ਰਹੀ ਆ। ਪਰ ਦੂਜੇ ਪਾਸੇ ਤੋਂ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ, ਇਹਦੀ 24 ਫਰਵਰੀ ਹੈ ਜਿਹੜੀ, ਹੁਣ ਅਗਲੇ ਹਫ਼ਤੇ 24 ਫਰਵਰੀ ਨੂੰ ਇਹਦੀ ਸੁਣਵਾਈ ਹੋਏਗੀ ਦੁਬਾਰਾ ਤੋਂ ਸੁਪਰੀਮ ਕੋਰਟ ਦੇ ਵਿੱਚ। ਉਹਦੇ ਨਾਲ ਨਾਲ ਇਸ ਮਸਲੇ ਦੇ ਵਿੱਚ ਜਿਹੜਾ ਉਹ ਦਿੱਲੀ ਪੁਲਿਸ ਨੂੰ ਤੇ ਨਾਲ ਦੀ ਨਾਲ ਆ ਜਿਹੜਾ ਉਹ ਕਹਿ ਲਓ ਕਿ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਆ ਜਿਹੜੀ, ਉਹ ਤਿੰਨਾਂ ਨੂੰ ਆ ਜਿਹੜਾ ਨੋਟਿਸ ਵੀ ਭੇਜਿਆ ਗਿਆ ਸੁਪਰੀਮ ਕੋਰਟ ਵੱਲੋਂ। ਤਿੰਨੇ ਜਾਣੇ ਆ ਜਿਹੜੇ, ਜਾਂ ਤਿੰਨਾਂ ਦੇ ਜਿਹੜੇ ਧਿਰ ਨੇ, ਉਹਨਾਂ ਦੇ ਨੁਮਾਇੰਦੇ ਉੱਥੇ ਪੇਸ਼ ਹੋਣਗੇ। ਤਾਂ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਇੰਨੀ ਕੋਈ ਦੇ ਵਿੱਚ ਅਪਡੇਟ ਆ। ਪਰ ਫਿਲਹਾਲ ਜਿਸ ਤਰ੍ਹਾਂ ਦੇ ਨਾਲ ਉਮੀਦ ਜਤਾਈ ਜਾ ਰਹੀ ਸੀ ਕਿ ਕੋਈ ਨਾ ਕੋਈ ਮਸਲੇ ਦਾ ਹੱਲ ਨਿਕਲੇਗਾ, ਉਹ ਨਹੀਂ ਨਿਕਲਿਆ। ਕਿਉਂਕਿ ਦੂਜੇ ਪਾਸੇ ਤੋਂ ਪ੍ਰਦਰਸ਼ਨਕਾਰੀ ਆ ਜਿਹੜੇ, ਜੋ ਵੀ ਉੱਥੇ ਧਰਨੇ ਤੇ ਬੈਠੇ ਹੋ, ਉਹਨਾਂ ਦੀਆਂ ਮੰਗਾਂ ਨੇ, ਉਹ ਕਹਿੰਦੇ ਸਾਡੀਆਂ ਮੰਗਾਂ ਜਿੰਨੀ ਦੇਰ ਤੱਕ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਤੱਕ ਜਿਹੜਾ ਉਹ ਅਸੀਂ ਇਸੇ ਤਰ੍ਹਾਂ ਦੇ ਨਾਲ ਜਿਹੜਾ ਉਹ ਆਪਣਾ ਐਜੀਟੇਸ਼ਨ ਚੱਲਦਾ ਰਹੇਗਾ, ਜਿਹਦੇ ਵਿੱਚ CAA ਤੇ NRC ਜਿਹੜਾ ਉਹ ਵਾਪਸ ਲਵੇ ਸਰਕਾਰ। ਹੋਰ ਇਹਦੇ ਨਾਲ ਨਾਲ ਜਿੰਨੇ ਵੀ ਪ੍ਰਦਰਸ਼ਨਕਾਰੀ ਆ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ,
ਉਹ ਮੁਕੱਦਮੇ ਹਟਾਏ ਜਾਣ। ਇਹਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬੱਚਿਆਂ ਦੀ ਹੱਤਿਆ ਹੋਈ ਆ, ਉੱਥੇ ਤਾਂ ਉਹਨਾਂ ਪਰਿਵਾਰਾਂ ਨੂੰ, ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲੇ ਜੀ ਜਾਂ ਪੈਨਸ਼ਨ ਮਿਲੇ। ਤਾਂ ਇਹ ਸਾਰੀਆਂ ਮੰਗਾਂ ਜੇ ਪੂਰੀਆਂ ਹੁੰਦੀਆਂ ਨੇ, ਉਸ ਤੋਂ ਬਾਅਦ ਹੀ ਜਿਹੜਾ ਉਹ ਜਿਹੜਾ ਪ੍ਰਦਰਸ਼ਨ ਹਟੇਗਾ। ਅਦਰਵਾਈਜ਼ ਇਹ ਪ੍ਰਦਰਸ਼ਨ ਉਸੇ ਤਰ੍ਹਾਂ ਦੇ ਨਾਲ ਚੱਲਦਾ ਰਹੇਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਜਸਪਾਲ ਜੀ ਗੱਲ ਕਰਦੇ ਹਾਂ, ਅੰਮ੍ਰਿਤਸਰ ਤੋਂ ਜਿਹੜੀ ਖਬਰ ਆ ਰਹੀ ਹੈ, ਸਮੂਹਿਕ ਖੁਦਕੁਸ਼ੀ ਮਾਮਲੇ ਦੇ ਵਿੱਚ ਸਾਬਕਾ DIG ਕੁਲਤਾਰ ਸਣੇ 5 ਦੋਸ਼ੀਆਂ ਨੂੰ 8-8 ਸਾਲ ਦੀ ਕੈਦ। ਜੀ ਬਿਲਕੁਲ, ਇਹ ਮਾਮਲਾ 2004 ਦਾ ਬਹੁਤਿਆਂ ਨੂੰ ਪਤਾ ਵੀ ਹੋਏਗਾ। ਤਾਂ ਉਸ ਵੇਲੇ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੇ ਵਿੱਚ ਇਹ ਸ਼ਾਮਲ ਸੀਗੇ। ਮਸਲਾ ਪਤਾ ਹੀ ਸਾਰਿਆਂ ਨੂੰ ਕਿ ਇੱਕ ਜਿਹੜਾ ਪਰਿਵਾਰਕ ਝਗੜਾ ਸੀ, ਜਿਹਦੇ ਵਿੱਚ ਕਤਲ ਕੇਸ ਸੀਗਾ, ਇੱਕ ਕਤਲ ਹੋਇਆ ਸੀ। ਤਾਂ ਉਸ ਦੇ ਵਿੱਚ ਜਿਹੜਾ ਹਰਦੀਪ ਸਿੰਘ ਸੀਗਾ, ਉਸ ਪਰਿਵਾਰ ਕੋਲੋਂ ਉਸ ਵੇਲੇ ਇਹ SSP ਹੁੰਦੇ ਸੀ ਕੁਲਤਾਰ ਸਿੰਘ। ਤਾਂ ਕੁਲਤਾਰ ਸਿੰਘ ਉਸ ਵੇਲੇ SSP ਸੀ, ਬੇਸ਼ੱਕ ਬਾਅਦ ਦੇ ਵਿੱਚ ਇਹ DIG ਬਣ ਗਏ, ਰਿਟਾਇਰ ਹੋ ਗਏ। ਤਾਂ ਜਿਹੜੇ ਇਹ ਉਦੋਂ SSP ਸੀ, ਇਹਨਾਂ ਨੇ ਉਦੋਂ 5 ਲੱਖ ਰੁਪਏ ਦੀ ਮੰਗ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਦੁਬਾਰੇ ਫਿਰ 7 ਲੱਖ ਰੁਪਏ ਮੰਗੇ। ਇੱਥੇ ਕਹਾਣੀ ਨਹੀਂ ਖਤਮ ਹੋਈ। ਇਸ ਤੋਂ ਬਾਅਦ ਜਿਹੜੀ ਉਹਨਾਂ ਦੀ ਪਤਨੀ ਸੀ ਹਰਦੀਪ ਸਿੰਘ ਦੀ, ਉਹਨਾਂ ਦੇ ਨਾਲ ਰੇਪ ਵੀ ਕੀਤਾ। ਉਸ ਮਾਮਲੇ ਦੇ ਵਿੱਚ ਜਿੱਦਾਂ ਹੀ ਉਸ ਆ ਕੇ ਲੇਡੀ ਨੇ ਘਰੇ ਦੱਸਿਆ, ਤਾਂ ਇਹਨਾਂ ਤੋਂ ਇਹ ਸਦਮਾ ਸਹਿ ਨਹੀਂ ਗਿਆ। ਇਸ ਤੋਂ ਬਾਅਦ ਹਰਦੀਪ ਸਿੰਘ ਨੇ ਆਪ ਖੁਦਕੁਸ਼ੀ ਕਰ ਲਈ, ਪਰ ਇਸ ਤੋਂ ਪਹਿਲਾਂ ਇਹਨਾਂ ਨੇ ਆਪਣੀ ਮਾਂ ਨੂੰ, ਘਰ ਵਾਲੀ ਨੂੰ, ਨਾਲ 2 ਬੱਚੇ ਸੀ, ਉਹਨਾਂ ਨੂੰ ਜ਼ਹਿਰ ਦੇ ਕੇ ਮਾਰਤਾ। ਤੇ ਇਸ ਸਭ ਦੇ ਦਰਮਿਆਨ ਉਹਨਾਂ ਨੇ ਸਾਰੀ ਜਿਹੜੀ ਆਪਣੀ ਕਹਾਣੀ ਸੀ, ਸਾਰੀ ਦਾਸਤਾਨ ਹੈ ਜਿਹੜੀ ਉਹਨਾਂ ਨੇ ਉਹ ਕੰਧ ਤੇ ਲਿਖ ਕੇ, ਈਵਨ ਉਹ ਜਿਹੜਾ ਕੱਲਾ ਪੈਸਾ ਉਹਨਾਂ ਨੇ ਦਿੱਤਾ ਉਹ ਵੀ ਸਾਰਾ ਲਿਖਤਾ, ਬਾਈ ਨੇਮ ਉਹ ਲਿਖ ਕੇ। ਉਸ ਤੋਂ ਬਾਅਦ ਕਹਾਣੀ ਇੱਥੇ ਨਹੀਂ ਖਤਮ ਹੋਈ। ਪੁਲਿਸ ਦੀ ਦਰਿੰਦਗੀ ਦੇਖੋ ਕਿ ਪੁਲਿਸ ਨੇ ਇਹ ਸਾਰਾ ਕਾਰਨਾਮਾ ਕਰਨ ਤੋਂ ਬਾਅਦ ਜਿਹੜੇ ਇਹ ਸਬੂਤ ਸੀਗੇ ਉਹਨਾਂ ਦੇ ਨਾਲ ਵੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਭਾਵ ਉਹਨਾਂ ਨੇ ਜਿਹੜਾ ਉੱਥੇ ਨਾਮ ਲਿਖਿਆ ਸੀ ਉਸ ਵੇਲੇ ਦੇ SSP ਕੁਲਤਾਰ ਸਿੰਘ ਸੀਗੇ, ਤਾਂ ਉਹਨਾਂ ਦਾ ਨਾਮ ਮਿਟਾਉਣ ਦੀ ਕੋਸ਼ਿਸ਼ ਕੀਤੀ। ਨਾਮ ਮਿਟਾ ਕੇ ਵੱਖਰੇ ਪੈਨ ਦੇ ਨਾਲ ਜਿਹੜਾ ਉੱਥੇ ਕੁਛ ਹੋਰ ਲਿਖਤਾ। ਇਹ ਸਾਰੀਆਂ ਚੀਜ਼ਾਂ ਜਿੱਦਾਂ ਫੋਰੈਂਸਿਕ ਜਿਹੜੀ ਇਨਵੈਸਟੀਗੇਸ਼ਨ ਹੋਈ, ਉਸ ਪਾਰਟ ਦੇ ਵਿੱਚ ਇਹ ਜਿਹੜਾ ਪਤਾ ਲੱਗਿਆ ਕਿ ਇਹ ਜਿਹੜੇ ਐਵੀਡੈਂਸ ਨੇ ਸਾਰੇ, ਉਹਨਾਂ ਦੇ ਨਾਲ ਟੈਂਪਰਿੰਗ ਹੋਈ ਆ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਚੱਲਦਾ ਪਿਆ ਸੀ ਉਸ ਮਾਮਲੇ ਦੇ ਵਿੱਚ ਜਿਹੜਾ 18 ਵਾਰ ਆ ਉਹ SSP ਤੇ ਇਹਦੇ ਸਾਥੀਆਂ ਸਾਰੇ ਜਣੇ ਸੀਗੇ ਜਿਹੜੇ ਇਹਨਾਂ ਨੂੰ ਗੈਰ ਜ਼ਮਾਨਤੀ ਵਾਰੰਟ ਵੀ ਜਿਹੜੇ ਉਹ ਜਾਰੀ ਹੋਏ, ਬਲਕਿ 1-2 ਵਾਰ ਨਹੀਂ ਸਗੋਂ 18 ਵਾਰ ਜਾਰੀ ਹੋਏ ਜੀ। ਹੁਣ ਉਸ ਮਾਮਲੇ ਦੇ ਵਿੱਚ ਜਿਹੜੀ ਉਹ ਸਜ਼ਾ ਸੁਣਾਈ ਗਈ ਆ, ਜਿਹਦੇ ਵਿੱਚ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ 8-8 ਸਾਲ ਦੀ ਸਜ਼ਾ ਸੁਣਾਈ ਗਈ ਆ। ਜੀ 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 ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਕੈਪਟਨ ਨੇ ਸੱਦੀ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ। ਦੇਖੋ, ਸਾਰਿਆਂ ਨੂੰ ਪਤਾ ਕਿ ਬਜਟ ਇਜਲਾਸ ਕਰਕੇ ਜਿਹੜਾ ਉਹ ਵਿਰੋਧੀ ਧਿਰਾਂ ਵੀ ਲੱਗਣਾ ਪਈਆਂ ਨੇ। ਉਧਰੋਂ ਅਕਾਲੀ ਦਲ ਵੀ ਹੈ ਜਿਹੜਾ ਉਹ ਵੀ ਦੱਸਦੇ ਨੇ ਕਿ ਵਿਧਾਨ ਸਭਾ ਦੇ ਸਪੀਕਰ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਉਧਰੋਂ ਆਮ ਆਦਮੀ ਪਾਰਟੀ ਵੀ ਆ। ਤਾਂ ਇਸ ਸਭ ਦੇ ਬਾਵਜੂਦ ਆ ਜਿਹੜਾ ਉਹ ਇੱਕ ਜਿਹੜਾ ਬਕਾਇਦਾ ਤੌਰ ਦੇ ਉੱਤੇ ਇੱਕ ਜਿਹੜੀ ਓਫੀਸ਼ੀਅਲ ਚਿੱਠੀ ਆ ਉਹ ਵੀ ਮੀਡੀਆ ਜ਼ਰੀਏ ਜਿਹੜੀ ਉਹ ਨਸ਼ਰ ਹੋਈ ਆ। ਤਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਵਿਧਾਇਕ ਦਲ ਦੇ ਨੇਤਾ ਜਿਹੜੇ ਉਹਨਾਂ ਨੇ ਜਿਹੜਾ ਸਾਰਿਆਂ ਦੀ ਜਿਹੜੀ ਇੱਕ ਮੀਟਿੰਗ ਆ, ਜਿਹੜੀ ਜਿੰਨੇ ਵੀ ਇਹਨਾਂ ਦੇ ਵਿਧਾਇਕ ਨੇ ਉਹਨਾਂ ਦੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਆ, ਜਿਹੜੀ ਕਿ ਜਿਹੜਾ ਉਹ ਕੱਲ੍ਹ ਨੂੰ ਜਿਹੜਾ ਭਾਰਤ ਦੇ ਹਿਸਾਬ ਨਾਲ ਵੀਰਵਾਰ ਨੂੰ 20 ਫਰਵਰੀ ਨੂੰ ਜਿਹੜੀ ਉਹ ਸਵੇਰੇ 10 ਵਜੇ ਦੀ ਰੱਖੀ ਗਈ ਆ। ਉਹਨਾਂ ਸਾਰਿਆਂ ਨੂੰ ਹਾਜ਼ਰ ਰਹਿਣ ਦੇ ਲਈ ਕਿਹਾ ਗਿਆ। ਸਾਰਿਆਂ ਨੂੰ ਪਤਾ ਹੈ ਕਿਉਂਕਿ ਅਗਸਤ ਦੇ ਵਿੱਚ ਜਿੱਦਾਂ ਹੀ ਵਿਰੋਧੀ ਧਿਰ ਨੇ ਜਿਹੜਾ ਉਹ ਠੋਕਮਾ ਜਵਾਬ ਦੇਣ ਦੇ ਲਈ ਜਿਹੜਾ ਉਹ ਡਿਨਰ ਦੀ ਜਿਹੜਾ ਕੀਤਾ ਗਿਆ ਸੀ, ਤਾਂ ਉਦੋਂ ਲੈ ਕੇ ਵੀ ਮਸਲਾ ਗੰਭੀਰ ਬਣਿਆ ਹੋਇਆ। ਕਿਉਂਕਿ ਕਾਰਨ ਇਹ ਸੀ ਜਿਹੜਾ ਉਸ ਵੇਲੇ ਡਿਨਰ ਲਈ ਬੁਲਾਏ ਗਏ ਸੀ ਸਾਰੇ ਇਹ ਵਿਰੋਧੀ ਧਿਰ ਨੂੰ ਜਿਹੜਾ ਜਵਾਬ ਦੇਣ ਵਾਸਤੇ ਜਿੰਨੇ ਵਿਧਾਇਕ, ਤਾਂ ਉਹਦੇ ਵਿੱਚ ਦਰਅਸਲ ਹੋਇਆ ਕਿ ਉਹ ਜਿਹੜਾ ਉਹ ਡਿਨਰ ਸੀਗਾ ਉਹਦਾ ਖਰਚਾ ਵੀ ਜਿਹੜਾ ਇਸ ਵੇਲੇ ਜਿਹੜਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ, ਜਿਹਨੂੰ ਲੈ ਕੇ ਵਿਰੋਧੀ ਘੇਰਦੇ ਪਏ ਨੇ, ਸਰਕਾਰ ਦੇ ਉੱਤੇ ਸਵਾਲ ਉੱਠਦੇ ਪਏ। ਕਿਉਂਕਿ ਉਹ ਡਿਨਰ ਦਾ ਸਵਾਲ ਇਹ ਸੀ ਕਿ 2000 ਰੁਪਏ ਪ੍ਰਤੀ ਥਾਲੀ ਹੈ ਜਿਹੜੀ, ਹਰ ਥਾਲੀ ਦੀ ਕੀਮਤ ਆ ਜਿਹੜੀ ਉਹ ਅਦਾਇਗੀ ਕੀਤੀ, ਪਲੱਸ ਉਹਦੇ ਵਿੱਚ 18% GST ਵੀ ਐਡ ਕੀਤਾ ਗਿਆ। ਭਾਵ ਕਿ ਬਾਹਰੋਂ ਮੰਗਾਏ ਗਏ ਸਰਕਾਰੀ ਖਜ਼ਾਨਾ ਜਿਹੜਾ ਉਹ ਲੁਟਾਇਆ ਗਿਆ। ਜਦਕਿ ਜੇ ਇਹੀ ਚੀਜ਼ ਪੰਜਾਬ ਭਵਨ ਦੀ ਕੇਟਰਿੰਗ ਤੋਂ ਆ ਜਾਂਦੀ ਤਾਂ ਇਹਦਾ ਸਾਰਾ ਖਰਚਾ ਹੀ ਜਿਹੜਾ ਉਹ 40,000 ਰੁਪਏ ਬਣਦਾ ਸੀ। ਜਦਕਿ ਇਹਨਾਂ ਨੇ ਖਰਚਾ ਜਿਹੜਾ ਉਹ ਕਰੀਬ ਮੋਟਾ ਉਹ 2.25 ਲੱਖ ਤੋਂ ਵੀ ਟਪਾਤਾ। ਤਾਂ ਇਸ ਤਰ੍ਹਾਂ ਦੇ ਨਾਲ ਸਵਾਲ ਉੱਠਦੇ ਪਏ ਆ। ਹੁਣ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਵਾਸਤੇ ਜਿਹੜਾ ਉਹਨਾਂ ਨੇ ਆਪਣੇ ਵਿਧਾਇਕਾਂ ਦੀ ਜਿਹੜੀ ਉਹ ਮੀਟਿੰਗ ਸੱਦੀ ਆ। ਹੁਣ ਦੇਖਣਾ ਹੋਵੇਗਾ ਇਸ ਮੀਟਿੰਗ ਤੋਂ ਬਾਅਦ ਕੀ ਰੰਗਤ ਆ ਜਿਹੜੀ ਉਹ ਕਾਂਗਰਸ ਲੈ ਕੇ ਆਉਂਦੀ ਆ। ਜੀ ਜੀ।
ਤੇ ਕੀ ਕੈਪਟਨ ਹੋਣਾ ਦੀ ਮੀਟਿੰਗ ਹੋ ਸਕੀ ਸੀ ਪ੍ਰਗਟ ਸਿੰਘ ਉਹਨਾਂ ਦੇ ਨਾਲ? ਕਹਿੰਦੇ ਸੀ ਅੱਜ ਸ਼ਾਇਦ ਮੀਟਿੰਗ ਹੋਣੀ ਉਹਨਾਂ ਦੀ। ਦੇਖੋ, ਪ੍ਰਗਟ ਸਿੰਘ ਹੋਰਾਂ ਨੇ ਸਵਾਲ ਜਿਸ ਤਰ੍ਹਾਂ ਦੇ ਨਾਲ ਚੱਕੇ ਨੇ ਤਾਂ ਉਸ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਸੀ, ਪਰ ਜਾਪਦਾ ਨਹੀਂ ਕਿ ਜਿਹੜਾ ਮੀਟਿੰਗ ਕੋਈ ਹੋਈ ਹੈ। ਸ਼ਾਇਦ ਮੇਰੇ ਧਿਆਨ 'ਚ ਅਪਡੇਟ ਕੋਈ ਫਿਲਹਾਲ ਹੈ ਨਹੀਂ, ਪਰ ਕੱਲ ਜ਼ਰੂਰ ਉਮੀਦ ਆ ਕਿ ਕੱਲ ਨੂੰ ਜ਼ਰੂਰ ਜਿਹੜਾ ਮੀਟਿੰਗ ਹੋਵੇਗੀ, ਕਿਉਂਕਿ ਕੱਲ ਨੂੰ ਤਾਂ ਸਾਰੇ ਵਿਧਾਇਕ ਆ ਜਿਹੜੇ ਉਹਨਾਂ ਨੇ ਸ਼ਮੂਲੀਅਤ ਹੋਣੀ ਹੈ। ਪਰ ਕਿਉਂਕਿ ਇਸ ਵੇਲੇ ਜੇ ਦੇਖਿਆ ਜਾਏ ਤਾਂ ਬਹੁਤੇ ਵਿਧਾਇਕ ਆ, ਬੇਸ਼ੱਕ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਦੇ ਵਿਧਾਇਕ ਵੀ ਆ, ਉਹਨਾਂ ਨੇ ਵੀ ਜਿਹੜਾ ਕਈ ਦਫਾ ਰੋਸ ਕੀਤਾ, ਤਾਂ ਉਹਨਾਂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਬਹੁਤੀ ਤਵੱਜੋ ਨਹੀਂ ਦਿੱਤੀ, ਬਹੁਤਾ ਟਾਈਮ ਨਹੀਂ ਦਿੱਤਾ। ਉਸ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੇ, ਸਾਰਿਆਂ ਨੇ ਮੀਡੀਆ ਰਿਪੋਰਟਾਂ ਦੇਖੀਆਂ ਕਰਕੇ ਮਹਾਰਾਣੀ ਪ੍ਰਨੀਤ ਕੌਰ ਆ ਜਿਹੜੀ, ਉਹ ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਟਾਈਮ ਦੇ ਕੇ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਤਾਂ ਸ਼ਾਇਦ ਜਾਪਦਾ ਨਹੀਂ ਹੈ ਕਿ ਇਹਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਇਦ ਉਹਨਾਂ ਨੂੰ ਸਮਾਂ ਦਿੱਤਾ ਹੋ ਸਕਦਾ ਕੱਲ ਦੀ ਮੀਟਿੰਗ 'ਚ ਆ ਕੇ, ਜਾਂ ਕੱਲ ਦੀ ਮੀਟਿੰਗ ਦੇ ਵਿੱਚ ਹੋ ਸਕਦਾ ਕਿ ਕੁਛ ਨਾ ਕੁਛ ਜਿਹੜਾ ਉਹਨਾਂ ਦੀ ਵੀ ਸੁਣਵਾਈ ਹੋਏ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਰਾਸ਼ਟਰੀ ਪ੍ਰਧਾਨ JP ਨੱਡਾ ਭਲਕੇ ਬਾਦਲ ਕਹਿੰਦੇ ਹੁਣਾਂ ਤੋਂ ਲੈਣਗੇ ਆਸ਼ੀਰਵਾਦ। ਬਿਲਕੁਲ ਜੀ, ਜਿਹੜਾ 20 ਫਰਵਰੀ ਨੂੰ ਪ੍ਰਧਾਨ ਚੁਣੇ ਗਏ ਨੇ JP ਨੱਡਾ, ਤਾਂ ਉਹਨਾਂ ਦੀ ਮੀਟਿੰਗ ਆ ਜਿਹੜੀ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਆ, ਉਹ ਹੋਣੀ ਆ। ਜਿਹੜੀ ਗੱਲ ਮੀਡੀਆ ਰਾਹੀਂ ਸਾਹਮਣੇ ਆਉਂਦੀ ਪਈ ਆ, ਜਾਂ ਇਹ ਕਹਿ ਲਓ ਕਿ ਭਾਜਪਾ ਆਖਦੀ ਪਈ ਆ, ਉਹ ਤਾਂ ਇਹ ਆਖਦੇ ਪਏ ਨੇ ਕਿ ਉਹ ਜਿਹੜਾ ਪਿੰਡ ਬਾਦਲ ਜਾਣਗੇ, ਉੱਥੇ ਜਾ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਆਸ਼ੀਰਵਾਦ ਲੈਣਗੇ। ਇਹ ਚੀਜ਼ ਆ ਜਿਹੜੀ ਉਹ ਆਖੀ ਜਾ ਰਹੀ ਹੈ। ਇਹਦੇ ਲਈ ਜਿਹੜਾ ਉਹ ਤਿਆਰੀਆਂ ਵੀ ਆ, ਖਾਸ ਤੌਰ ਦੇ ਉੱਤੇ ਬੇਸ਼ੱਕ ਉਹ ਬਠਿੰਡੇ ਵਾਲੇ ਭਾਜਪਾ ਯੂਨਿਟ ਕਹਿ ਲਓ ਜਾਂ ਉੱਧਰੋਂ ਮੁਕਤਸਰ ਵਾਲੇ ਕਹਿ ਲਓ, ਦੋਨੋਂ ਤਿਆਰੀਆਂ ਵੀ ਕਰਦੇ ਪਏ ਆ। ਪਰ ਅੰਦਰੋਂ ਅੰਦਰੀ ਜਿਹੜੀ ਉਹ ਖਿਚੜੀ ਪੱਕਦੀ ਪਈ ਆ, ਉਹ ਕੁਛ ਹੋਰ ਆ, ਜਿਹਨੂੰ ਲੈ ਕੇ ਇਹੋ ਜਿਹੀਆਂ ਜਿਹੜੀਆਂ ਨੇ ਉਹ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਪਈਆਂ। ਜਾਂ ਇਸ ਤਰ੍ਹਾਂ ਦੇ ਜੇ ਸਿਆਸੀ ਗਲਿਆਰਿਆਂ ਦੀ ਗੱਲ ਕਰੀਏ ਤਾਂ ਉੱਥੇ ਇਹ ਚੀਜ਼ਾਂ ਵੀ ਨੇ ਕਿ ਭਾਜਪਾ ਜਿਹੜੀ ਉਹ ਮੁੜ ਤੋਂ ਦੁਬਾਰਾ ਫਿਰ ਅਕਾਲੀ ਦਲ ਦੇ ਨਾਲ, ਜਿਸ ਤਰ੍ਹਾਂ ਦੇ ਨਾਲ ਪਹਿਲਾਂ ਇਹ ਚੱਲਦਾ ਸੀ ਕਿ ਤੋੜ ਮਰੋੜਾ ਹੋ ਜਾਏਗਾ, ਦੋਨੋਂ ਅਲੱਗ-ਅਲੱਗ ਹੋ ਜਾਣਗੇ, ਤਾਂ ਸ਼ਾਇਦ ਭਾਜਪਾ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋ ਗਿਆ, ਜਾਂ ਕਿਤੇ ਨਾ ਕਿਤੇ ਲੱਗਦਾ ਕਿ ਅਕਾਲੀ ਦਲ ਬਿਨਾਂ ਉਹਨਾਂ ਦੀ ਪੰਜਾਬ ਦੇ ਵਿੱਚ ਕੋਈ ਬੁੱਕਤ ਨਹੀਂ ਹੈ। ਦੂਜੇ ਪਾਸੇ ਤੋਂ ਅਕਾਲੀ ਦਲ ਨੂੰ ਵੀ ਇਹੋ ਚੀਜ਼ ਦਾ ਅੰਦਰੋਂ ਅੰਦਰੀ ਬੇਸ਼ੱਕ ਡਰ ਸੀਗਾ, ਪਰ ਉਸੇ ਕਰਕੇ ਸ਼ਾਇਦ ਆ ਜਿਹੜਾ ਇਹ ਦੁਬਾਰਾ ਤੋਂ ਜਿਹੜੇ ਕਿ ਕੁਛ ਦਿਨਾਂ ਦੀ ਜਾਂ ਪਹਿਲੋਂ ਕਿ ਕੁਛ ਟਾਈਮ ਪਹਿਲਾਂ ਜਿਹੜੀ ਖਟਾਸ ਆ, ਉਹਨੂੰ ਕਿਤੇ ਨਾ ਕਿਤੇ ਜਿਹੜਾ ਉਹ ਦੂਰ ਕੀਤਾ ਜਾਏ। ਪਰ ਦੂਜੇ ਪਾਸੇ ਤੋਂ ਇਹਨਾਂ ਨੇ ਜਿਹੜਾ ਕਹਿ ਦਈਏ ਕਿ ਆਮ ਆਦਮੀ ਪਾਰਟੀ ਕਹਿ ਲਓ ਜਾਂ ਕਾਂਗਰਸ ਕਹਿ ਲਓ, ਉਹਨਾਂ ਦੇ ਨਿਸ਼ਾਨੇ ਆ ਜਿਹੜੇ, ਜਾਂ ਉਹਨਾਂ ਵੱਲੋਂ ਵੀ ਲਗਾਤਾਰ ਉਹ ਸਿਆਸੀ ਵਾਰ ਕੀਤੇ ਜਾ ਰਹੇ ਆ। ਪਰ ਇਹ ਸਭ ਦੇ ਬਾਵਜੂਦ ਹੁਣ ਦੇਖਣਾ ਹੋਏਗਾ ਕਿ ਕੱਲ ਦੀ ਮੀਟਿੰਗ ਜੇ ਅੰਦਰ ਅੰਦਰੀ ਹੁੰਦੀ ਆ, ਉਹਦੀਆਂ ਕੁਛ ਰਿਪੋਰਟਾਂ ਜੇ ਬਾਹਰ ਆਉਂਦੀਆਂ ਤਾਂ ਕਿਸ ਤਰ੍ਹਾਂ ਦੇ ਰਿਜ਼ਲਟ ਰਹਿੰਦੇ, ਜਾਂ ਕੀ ਕੱਲ ਦੀ ਮੀਟਿੰਗ ਤੋਂ ਬਾਅਦ ਆਉਣ ਵਾਲੇ ਟਾਈਮ ਦੇ ਵਿੱਚ ਅਕਾਲੀਆਂ ਦੇ ਜਾਂ ਕਹਿ ਲਓ ਕਿ ਭਾਜਪਾ ਦੇ ਸੁਰ ਬਦਲਦੇ ਆ ਜਾਂ ਨਹੀਂ ਬਦਲਦੇ, ਕੀ ਇਹ ਇਕਸੁਰ ਹੁੰਦੇ ਆ, ਇਹ ਦੇਖਣਾ ਬੜਾ ਦਿਲਚਸਪ ਰਹੇਗਾ। ਜੀ ਜੀ, ਅਗਲੀ ਗੱਲ ਕਰਦੇ ਜਾਈਏ, ਬਹਿਬਲ ਕਲਾਂ ਗੋਲੀ ਕਾਂਡ ਦੇ ਇੱਕ ਹੋਰ ਗਵਾਹ ਨੇ ਦੱਸਿਆ ਉਸ ਦੀ ਜਾਨ ਨੂੰ ਖਤਰਾ। ਦੇਖੋ, ਦਰਅਸਲ ਇਹ ਆ ਕਿ ਸਾਰਿਆਂ ਨੂੰ ਪਤਾ ਕਿ ਇਹਦੇ ਵਿੱਚ ਜਿਹੜਾ ਮੁੱਖ ਗਵਾਹ ਸੁਰਜੀਤ ਸਿੰਘ ਆ, ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਜਿਹੜਾ ਉਸੇ ਪਿੰਡ ਦਾ ਬਹਿਬਲ ਖੁਰਦ ਆ, ਉੱਥੋਂ ਦਾ ਰਹਿਣ ਵਾਲਾ ਰੇਸ਼ਮ ਸਿੰਘ ਆ, ਉਹ ਇਸ ਮਾਮਲੇ ਦੇ ਵਿੱਚ ਗਵਰਨਰ ਨੂੰ ਤੇ ਨਾਲ ਦੀ ਨਾਲ ਉਹਨਾਂ ਨੇ ਜਾਂਚ ਦੀ ਵੀ ਮੰਗ ਕੀਤੀ ਆ ਕਿ ਇਸ ਮਾਮਲੇ ਦੇ ਵਿੱਚ ਜਾਂਚ ਆ ਜਿਹੜੀ ਉਹ ਹੋਣੀ ਚਾਹੀਦੀ ਆ। ਪਰ ਸਾਰਿਆਂ ਨੂੰ, ਤੁਹਾਨੂੰ ਸ਼ਾਇਦ ਇਹ ਵੀ ਯਾਦ ਹੋਵੇਗਾ ਕਿ ਰੇਸ਼ਮ ਸਿੰਘ ਆ ਜਿਹੜਾ, ਉਹ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਕ੍ਰਿਸ਼ਨ ਭਗਵਾਨ, ਉਹਦਾ ਛੋਟਾ ਭਰਾ, ਤੇ 1.5 ਸਾਲ ਪਹਿਲਾਂ ਉਹਦੇ ਤੇ ਜਾਨਲੇਵਾ ਹਮਲਾ ਹੋਇਆ ਸੀ, ਉਹਦੀ ਕੁੱਟਮਾਰ ਵੀ ਹੋਈ ਸੀ। ਉਸ ਮਾਮਲੇ ਦੇ ਵਿੱਚ ਵੀ ਪੁਲਿਸ ਨੇ ਹਾਲੇ ਤੱਕ ਜਿਹੜਾ ਉਹ ਕੋਈ ਅਰੈਸਟ ਨਹੀਂ ਕੀਤਾ, ਕਿਉਂਕਿ ਉਹਦੇ ਵਿੱਚ ਜਿਹੜਾ ਉਹ ਆਇਡੈਂਟੀਫਾਈ ਹੋਏ ਨਹੀਂ ਕਿ ਕੌਣ ਸੀਗੇ ਬੰਦੇ, ਉਹ ਨਾ ਹੋਣ ਕਰਕੇ ਉਹਦੇ ਵਿੱਚ ਕੋਈ ਅਰੈਸਟ ਨਹੀਂ ਹੋਈ, ਭਾਵ ਕਿ ਪੁਲਿਸ ਉਸ ਮਾਮਲੇ ਦੇ ਵਿੱਚ ਵੀ ਹਾਲੇ ਤੱਕ ਕੁਛ ਨਹੀਂ ਕਰ ਪਾਈ। ਪਰ ਹੁਣ ਜਿਹੜਾ ਉਹ ਦੱਸਦੇ ਪਏ ਨੇ ਕਿ ਇਹ ਰੇਸ਼ਮ ਸਿੰਘ ਆਖਦਾ ਪਿਆ ਕਿ ਉਹਦੀ ਜਾਨ ਨੂੰ ਖਤਰਾ, ਇਸ ਕਰਕੇ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਜਲਦੀ ਆ ਉਹ ਸੁਣਵਾਈ ਹੋਣੀ ਚਾਹੀਦੀ ਆ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਆਖਿਆ, ਕਹਿੰਦੇ ਕਿ ਉਹ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਬਕਾਇਦਾ ਤੌਰ ਦੇ ਉੱਤੇ ਹਾਈ ਕੋਰਟ ਵੀ ਜਾਣਗੇ ਤੇ ਉੱਥੋਂ ਅਦਾਲਤ ਦੇ ਰਾਹੀਂ ਆ ਜਿਹੜਾ ਉਹ ਜਿੰਨੇ ਵੀ ਇਹਦੇ ਵਿੱਚ ਗਵਾਹ ਨੇ ਉਹਨਾਂ ਸਾਰਿਆਂ ਦੀ ਸੁਰੱਖਿਆ ਦੀ ਆ ਉਹ ਅਪੀਲ ਵੀ ਕਰਨਗੇ। ਤੇ ਇੱਧਰ ਉਹ ਦੂਜੇ ਪਾਸੇ ਤੋਂ ਰੇਸ਼ਮ ਸਿੰਘ ਨੇ ਆ ਜਿਹੜਾ ਉਹ ਸੱਤਾਧਾਰੀ ਕਾਂਗਰਸ ਦੇ ਉੱਤੇ ਵੀ ਸਵਾਲ ਖੜੇ ਕੀਤੇ। ਉਹਨਾਂ ਨੇ ਆਖਿਆ ਕਿ ਜਿਹੜੀ ਇਹਨਾਂ ਨੇ ਸਿੱਟ ਬਣਾਈ ਆ ਉਹ ਸਿਆਸੀ ਪ੍ਰਭਾਵ ਦੇ ਹੇਠ ਚੱਲਦੀ ਆ, ਇਸ ਕਰਕੇ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਜਾਂਚ ਪੜਤਾਲ ਆ ਉਹ ਨਹੀਂ ਕਰਦੀ ਪਈ। ਇੱਥੋਂ ਤੱਕ ਵੀ ਆਖ ਦਿੱਤਾ ਉਹਨੇ, ਜਿਹੜੇ ਦੋਸ਼ ਲਾਏ ਨੇ ਕਿ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ
ਉਹ DSP ਸੀਗਾ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਿਸ਼ਤੇਦਾਰ ਪਰਮਜੀਤ ਪੰਨੂ, ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਆ। ਜਦੋਂ ਕਿ ਜਿਹੜੀ FIR ਆ ਜਿਹੜੀ ਉਹ ਅਕਾਲੀਆਂ ਦੇ ਵੇਲੇ ਹੋਈ ਸੀ, ਦਰਜ ਹੋਈ ਸੀ, ਉਹਦੇ ਵਿੱਚ ਜਿਹੜਾ ਇਹਨਾਂ ਦਾ ਨਾਮ ਦਰਜ ਸੀਗਾ। ਇੱਥੋਂ ਤੱਕ ਦੇ ਉਹਨਾਂ ਨੇ ਸਵਾਲ ਚੁੱਕਿਆ, ਭਾਵ ਕਿ ਹੁਣ ਇਸ ਗਵਾਹ ਦੇ ਆ ਜਿਹੜਾ ਮੁੱਖ ਗਵਾਹ ਦੇ ਮੌਤ ਹੋਣ ਤੋਂ ਬਾਅਦ ਇਸ ਗਵਾਹ ਨੂੰ ਵੀ ਜਾਨ ਦਾ ਖਤਰਾ, ਕਿਉਂਕਿ ਇਹਦੇ ਉੱਤੇ ਪਹਿਲਾਂ ਵੀ ਜਿਹੜਾ ਉਹ ਹਮਲਾ ਹੋਇਆ ਸੀ ਸਾਰਿਆਂ ਨੂੰ ਪਤਾ ਹੀ ਹੈ। ਤਾਂ ਜੇ ਕਿਤੇ ਹੁਣ ਵੀ ਇਹਨਾਂ ਉੱਤੇ ਕੋਈ ਨੀਕੀ ਹੁੰਦੀ ਆ, ਹਮਲਾ ਹੁੰਦਾ, ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜਾ ਉਹ ਸਵਾਲ ਜਿਹੜੇ ਜ਼ਰੂਰ ਖੜੇ ਹੋਣਗੇ। ਨਾਲ ਦੀ ਨਾਲ ਇਸ ਤੋਂ ਪਹਿਲਾਂ ਹੀ ਸਾਰਿਆਂ ਨੂੰ ਪਤਾ ਕਿ ਜੇ ਸਾਰੇ ਸਵਾਲ ਜਿਹੜੇ ਉਹ ਚੁੱਕਦੇ ਪਏ ਆ, ਬੇਸ਼ੱਕ ਅਕਾਲੀ ਹੋਣ, ਬੇਸ਼ੱਕ ਆਮ ਆਦਮੀ ਹੋਣ ਜਾਂ ਬੇਸ਼ੱਕ ਆਮ ਲੋਕ ਹੋਣ, ਤਾਂ ਸਾਰੇ ਹੀ ਸਵਾਲ ਚੁੱਕਦੇ ਪਏ ਆ ਕਿ ਇੰਨੀ ਦੇਰ ਤੋਂ ਤੁਸੀਂ ਇਸ ਮਾਮਲੇ ਨੂੰ ਲਟਕਾਇਆ ਹੋਇਆ, ਲਗਾਤਾਰ ਸਿੱਟ ਬਣਾ ਕੇ ਜਿਹੜਾ ਉਹ ਕਦੇ ਸਿੱਟ ਬਣਾ ਲਈ, ਕਦੇ ਉਹਨੂੰ ਜਿਹੜਾ ਰਿਜ਼ੋਲਵ ਕਰਤਾ, ਦੁਬਾਰਾ ਤੋਂ ਫਿਰ ਸਿੱਟ ਬਣਾ ਲਈ। ਤਾਂ ਇਸ ਤਰ੍ਹਾਂ ਦੇ ਨਾਲ ਇਸ ਮਾਮਲੇ ਨੂੰ ਲਟਕਾਇਆ ਜਾ ਰਿਹਾ। ਤਾਂ ਹੁਣ ਸ਼ਾਇਦ ਜੇ ਕਿਤੇ ਕੋਰਟ ਦੇ ਵਿੱਚ ਜਾਂਦਾ ਇਹ ਗਵਾਹ, ਤਾਂ ਕਿਤੇ ਨਾ ਕਿਤੇ ਹੋ ਸਕਦਾ ਕਿ ਕੋਰਟ ਦੇ ਜ਼ਰੀਏ ਥੋੜ੍ਹਾ ਬਹੁਤ ਜਿਹੜਾ ਇਹਨਾਂ ਨੂੰ ਸੁਰੱਖਿਆ ਵੀ ਮਿਲ ਜੇ, ਨਾਲ ਦੀ ਨਾਲ ਇਸ ਮਾਮਲੇ 'ਚ ਜਿਹੜਾ ਉਹ ਥੋੜ੍ਹੀ ਪੈਰਵਾਈ ਵੀ ਜਲਦੀ ਹੋ ਜੇ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤੇ ਕਹਿੰਦੇ SHO ਤੇ ਉਸ ਦਾ ਇੱਕ ਡਰਾਈਵਰ ਹੈਰੋਇਨ ਸਮੇਤ ਕਾਬੂ। ਦੇਖੋ ਇਹ ਤਾਂ ਜਿਹੜਾ ਇਸ ਤਰ੍ਹਾਂ ਦੀਆਂ ਖਬਰਾਂ ਨੇ, ਇਹ ਤਾਂ ਖੈਰ ਪੰਜਾਬ ਪੁਲਿਸ ਦਾ ਜਿਹੜਾ ਉਹਦੇ ਉੱਤੇ ਤਾਂ ਬੜੇ ਸਵਾਲ ਇਸ ਤਰ੍ਹਾਂ ਦੇ ਹੁੰਦੇ ਆ। ਇਹ ਮਾਮਲਾ ਜਿਹੜਾ ਇਹ ਆਇਆ, STF ਨੇ ਜਿਹੜਾ ਉਹ ਕਾਬੂ ਕੀਤਾ, ਤਾਂ ਇਹ ਦੱਸਦੇ ਨੇ ਕਿ ਜਿਹੜਾ 11 ਫਰਵਰੀ ਨੂੰ ਆ ਉਹ ਸਸਪੈਂਡ ਕੀਤਾ ਗਿਆ ਸੀ ਹੌਲਦਾਰ ਬਲਵੀਰ ਸਿੰਘ। ਉਹਦੇ ਸਾਥੀਆਂ ਨਾਲ ਮਿਲ ਕੇ ਜਿਹੜਾ ਇਹਨਾਂ ਨੇ ਜਿਹੜਾ ਤਨਵੀਰ ਸਿੰਘ ਆ, ਇਹਨਾਂ ਨੂੰ ਸਾਰਿਆਂ ਨੂੰ ਆ ਉਹਨਾਂ ਨੂੰ ਇਹਨਾਂ ਨੇ ਜਿਹੜਾ ਮਾਫ਼ ਕਰਨਾ, ਇਹ ਖਬਰ ਸ਼ਾਇਦ ਤੁਸੀਂ ਅਧੂਰੀ ਰਹਿ ਗਈ ਜਾਂ ਕਿਤੇ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਕੀ ਹੈ ਕਿ ਹੈਰੋਇਨ ਬਰਾਮਦ ਕੀਤੀ ਗਈ ਸੀ, ਪੈਸੇ ਲੈ ਕੇ ਛੱਡਣ ਦਾ ਇਲਜ਼ਾਮ ਲੱਗਿਆ ਸੀ। ਜੀ 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 ਤਾਂ ਤਾਂ ਇਸ ਮਾਮਲੇ ਦੇ ਵਿੱਚ ਹੋਇਆ ਕੀ ਸੀ ਕਿ 11 ਫਰਵਰੀ ਦਾ ਮਾਮਲਾ ਸੀ। ਉਹਦੇ ਵਿੱਚ ਹੌਲਦਾਰ ਸੀ, ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਬਲਵੀਰ ਸਿੰਘ ਨੂੰ। ਉਹਨਾਂ ਦੇ ਆਪਦੇ ਕੁਝ ਸਾਥੀਆਂ ਨਾਲ ਮਿਲ ਕੇ ਜਿਹੜਾ ਉਹ ਹੈਰੋਇਨ ਸਮੇਤ ਜਿਹੜੇ ਸੀਗੇ ਉਹ 3 ਜਣੇ ਕਾਬੂ ਕੀਤੇ ਸੀ। ਤਾਂ ਉਹਦੇ ਵਿੱਚ ਕੀ ਕੀਤਾ, ਇਹਨਾਂ ਨੇ ਮੋਟੀ ਰਕਮ ਦਾ ਜਿਹੜਾ ਉਹ ਲਾਲਚ ਨਾਲ SHO ਵੀ ਰਲਾ ਲਿਆ। ਤਾਂ ਸਾਰਿਆਂ ਨੇ ਜਿਹੜਾ ਪੈਸੇ ਲੈ ਕੇ ਮੁਲਜ਼ਮ ਛੱਡ ਦਿੱਤੇ। ਜਿਸ ਤੋਂ ਬਾਅਦ ਜਦੋਂ ਛੱਡਦੇ ਤਾਂ ਇਹਦੇ ਨਾਲ ਜਿਹੜਾ ਉਹਨਾਂ ਨੇ ਜਿਹੜਾ ਮਾਲ ਜਿਹੜਾ ਉਹਨਾਂ ਨੇ ਰਿਕਵਰੀ ਕੀਤੀ, ਇੱਥੋਂ ਤੱਕ ਕਿ ਮੁਲਜ਼ਮਾਂ ਦੇ ਜਿਹੜੇ ਮੋਬਾਈਲ ਫੋਨ ਸੀਗੇ ਉਹ ਵੀ SHO ਨੇ ਆਪਦੇ ਕੋਲੇ ਰੱਖ ਲਏ। ਜਦੋਂ ਆਪਦੇ ਕੋਲੇ ਰੱਖ ਲਏ ਤਾਂ ਇਸ ਦੇ ਵਿੱਚ ਜਿਹੜਾ ਹੈਰੋਇਨ ਦੀ ਜਿਹੜੀ ਵੀ ਰਿਕਵਰੀ ਹੋਈ ਉਹ ਵੀ ਆਪਣੇ ਕੋਲ ਰੱਖ ਲਈ। ਤਾਂ ਇਸ ਦੇ ਵਿੱਚ ਮਾਮਲੇ ਦੇ ਵਿੱਚ ਜਿਹੜਾ ਉਹ STF ਨੇ ਖੁਲਾਸਾ ਕੀਤਾ। ਤਾਂ STF ਨੇ ਜਿਹੜਾ ਖੁਲਾਸਾ ਕਰਕੇ ਇਹਨਾਂ ਦੇ ਉੱਤੇ ਜਿਹੜਾ ਉਹ ਇਲਜ਼ਾਮ ਲੱਗੇ ਨੇ, ਇਹਨਾਂ ਨੂੰ ਹੁਣ ਫੜਿਆ ਵੀ। ਨਾਲ ਦੇ ਪਾਸੇ ਤੋਂ ਇਹ ਵੀ STF ਇਹ ਵੀ ਆਖਦੀ ਪਈ ਆ ਕਿ ਜਿਹੜਾ ਇਸ ਮਾਮਲੇ ਦੇ ਵਿੱਚ ਕੋਈ ਹੋਰ ਬੰਦਾ ਹੋਏਗਾ ਉਹਨੂੰ ਵੀ ਬਖਸ਼ਿਆ ਨਹੀਂ ਜਾਏਗਾ। ਤਾਂ ਇਸ ਤਰ੍ਹਾਂ ਦੇ ਨਾਲ ਵੈਸੇ ਪੁਲਿਸ ਵਾਲਿਆਂ ਦੇ ਉੱਤੇ ਕੋਈ ਪਹਿਲੀ ਦਫਾ ਨਹੀਂ ਇਲਜ਼ਾਮ ਲੱਗੇ, ਇਸ ਤੋਂ ਪਹਿਲਾਂ ਵੀ ਜਿਹੜਾ ਉਹ ਲਗਾਤਾਰ ਹੀ ਇਲਜ਼ਾਮ ਲੱਗਦੇ ਆ। ਤਾਂ ਇਹ ਤਾਂ ਖੈਰ ਮਤਲਬ ਇਹ ਹੈ ਕਿ ਰੂਟੀਨ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ, ਕਿਉਂਕਿ ਸਾਰਿਆਂ ਨੂੰ ਪਤਾ ਕਿ ਇਸ ਤਰ੍ਹਾਂ ਦੀਆਂ ਖਬਰਾਂ ਜੇ ਜਾਂ ਖਾਸ ਕਰਕੇ ਪੁਲਿਸ ਦੇ ਉੱਤੇ ਜਦੋਂ ਇਲਜ਼ਾਮ ਲੱਗਦੇ ਤਾਂ ਪੁਲਿਸ ਦੇ ਉੱਤੇ ਸ਼ੱਕ ਆ ਜਿਹੜੀ ਉਹ ਆਮ ਲੋਕ ਵੀ ਕਰਦੇ। ਦੂਸਰੇ ਪਾਸੇ ਦੇ ਤੋਂ ਹੁਣ ਤਾਂ ਇਸ ਤਰ੍ਹਾਂ ਦਾ ਮਸਲੇ ਵੀ ਸਾਹਮਣੇ ਆਉਂਦੇ ਪਏ ਨੇ ਕਿ ਪੁਲਿਸ ਦੇ ਬੰਦੇ ਹੀ ਪੁਲਿਸ ਦੇ ਉੱਤੇ ਜਿਹੜਾ ਉਹ ਲਗਾਤਾਰ ਇਸ ਤਰ੍ਹਾਂ ਦੀ ਕਾਰਵਾਈਆਂ ਹੁੰਦੀ, ਕਿਉਂਕਿ STF ਵੀ ਇਸ ਦਾ ਇੱਕ ਪਾਰਟ ਹੈ ਨਾ। ਤਾਂ STF ਨੇ ਇਸ ਵੇਲੇ ਵੀ ਜਿਹੜਾ ਲਗਾਤਾਰ ਇਸ ਤੋਂ ਪਹਿਲਾਂ ਵੀ ਆ, ਅੱਜ ਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਆਉਂਦੀਆਂ ਪਈਆਂ ਸੀ ਕਿ ਭਾਰਤ ਪਾਕਿਸਤਾਨ ਦੀ ਸਰਹੱਦ ਤੋਂ ਆ 20 ਕਰੋੜ ਦੀ ਹੈਰੋਇਨ ਫੜੀ ਆ, ਉਹਦੇ ਨਾਲ ਇੱਕ ਪਿਸਟਲ ਫੜਿਆ, 2 ਮੈਗਜ਼ੀਨ ਫੜੇ ਨੇਗੇ। ਤਾਂ ਇਸ ਤਰ੍ਹਾਂ ਦੇ ਨਾਲ ਆ ਪੁਲਿਸ ਦੀ ਕਾਰਵਾਈ ਦੇ ਉੱਤੇ ਵੀ ਸ਼ੱਕ ਹੁੰਦੇ ਆ। ਤੇ ਦੂਜੇ ਪਾਸੇ ਦੇ ਤੋਂ ਜੇ ਥੋੜੀ ਜਿਹੀ ਹੋਰ ਖਬਰ ਇਹਦੇ ਨਾਲ ਸਾਂਝੀ ਕਰ ਦਿੱਤੀ ਜਾਏ ਤਾਂ ਉਹ ਇਹ ਕਿ ਜਿਹੜੀ 194 ਕਿਲੋ ਹੈਰੋਇਨ ਫੜੀ ਗਈ ਸੀ ਅੰਮ੍ਰਿਤਸਰ ਦੇ ਵਿੱਚ, ਉਹਦੇ ਵਿੱਚ ਅਕਾਲੀ ਆਗੂ ਸੀਗੇ ਅਨਵਰ ਮਸੀਹ, ਉਹਨੂੰ ਵੀ ਅੱਜ ਜਿਹੜਾ ਉਹ ਜਿਹੜਾ ਅਰੈਸਟ ਕਰ ਲਿਆ ਗਿਆ। ਤਾਂ ਇਹ ਅਰੈਸਟ ਕਰਕੇ ਜਿਹੜਾ ਉੱਥੋਂ ਦੀ STF ਟੀਮ ਨੇ ਜਿਹੜਾ ਉਹਨੂੰ ਅੱਜ ਅਰੈਸਟ ਕੀਤਾ। ਇਸ ਤੋਂ ਪਹਿਲਾਂ ਉਹਨੂੰ 2 ਵਾਰੀ ਉਹਨੂੰ ਸੰਮਨ ਵੀ ਭੇਜੇ ਸੀ, ਜਾਂ ਕਹਿ ਲਓ ਕਿ 2 ਵਾਰੀ ਉਹਨੂੰ ਬਕਾਇਦਾ ਤੌਰ ਦੇ ਉੱਤੇ ਭੇਜਿਆ ਗਿਆ, ਪਰ ਉਹ 2 ਵਾਰੀ ਜਿਹੜਾ ਉਹਨੂੰ ਕੋਈ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ। ਕਿਉਂਕਿ ਇੱਕ ਵਾਰ ਸ਼ਾਇਦ ਜਿੰਨਾ ਕੁ ਮੇਰੇ ਧਿਆਨ ਚ ਕਿ ਸ਼ਾਇਦ ਉਹ ਜਦੋਂ ਇੱਕ ਵਾਰ ਗਿਆ ਤਾਂ ਉਸ ਵੇਲੇ ਉਹ ਨਾਲ ਮੀਡੀਆ ਕਰਮੀ ਵੀ ਲੈ ਗਿਆ ਸੀ ਆਪਣੇ ਨਾਲ। ਉਸ ਵੇਲੇ ਸ਼ਾਇਦ STF ਨੇ ਜਿਹੜਾ ਇਸ ਮਾਮਲੇ ਦੇ ਵਿੱਚ ਉਹਨੂੰ ਅਰੈਸਟ ਨਹੀਂ ਕੀਤਾ, ਨਾ ਹੀ ਗ੍ਰਿਫਤਾਰ ਕੀਤਾ, ਨਾ ਕੋਈ ਪੁੱਛਗਿੱਛ। ਪਰ ਅੱਜ ਉਹਨੂੰ ਅਰੈਸਟ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਨਾਲ ਦੀ ਨਾਲ ਦੋਨਾਂ ਦਾ ਰਿਮਾਂਡ ਵੀ ਲੈ ਲਿਆ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਭਾਰਤ ਪਾਕਿਸਤਾਨ ਦੇ ਰੌਲੇ ਗੌਲੇ ਦੇ ਵਿੱਚ ਰੁਲੇ ਪੰਜਾਬੀ। ਦੇਖੋ ਪੰਜਾਬੀ ਤਾਂ ਵਿਚਾਰੇ ਅਕਸਰ ਹੀ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਰੁਲ ਜਾਂਦੇ ਆ। ਇਹ ਹੈ ਕਿ ਸਾਰਿਆਂ ਨੂੰ ਪਤਾ ਕਿ ਪੁਲਵਾਮਾ ਅਟੈਕ ਨੂੰ 1 ਸਾਲ ਹੋ ਚੱਲਿਆ। ਤਾਂ ਉਸ ਹਮਲੇ ਤੋਂ ਬਾਅਦ ਜਿਹੜਾ ਭਾਰਤ ਪਾਕਿਸਤਾਨ ਦੇ ਉੱਤੇ ਜਿਹੜਾ ਕਿ ਕਹਿ ਲਓ ਅੰਮ੍ਰਿਤਸਰ ਵਾਹਗਾ ਬਾਰਡਰ ਦੇ ਰਾਹੀਂ ਵਪਾਰ ਹੁੰਦਾ, ਤਾਂ ਉਹ ਸਾਰਾ ਵਪਾਰ ਹੁੰਦਾ ਜਿਹੜਾ ਉਹ ਮੋਸਟਲੀ ਟਰੱਕਾਂ ਰਾਹੀਂ ਹੁੰਦਾ।
ਤਾਂ ਹੁਣ ਹੈ ਕੀ ਹੈ ਕਿ ਜਦੋਂ ਦਾ ਇਹ ਹਮਲਾ ਹੋਇਆ ਇਹਨੂੰ 1 ਸਾਲ ਹੋ ਗਿਆ, ਤਾਂ 1 ਸਾਲ ਦੇ ਦਰਮਿਆਨ ਇਹ ਵਪਾਰ ਇੰਨਾ ਕੁ ਘਟ ਗਿਆ ਕਿ ਇਹਦੇ ਵਿੱਚ ਕੁੱਲ ਜਿਹੜੇ ਉਹ 900 ਟਰੱਕ ਹੁੰਦੇ ਸੀ, ਜਿਨ੍ਹਾਂ ਦੇ ਵਿੱਚੋਂ 500 ਟਰੱਕ ਜਾਂ ਤਾਂ ਕਹਿ ਲਓ ਕਿ ਉਹਨਾਂ ਨੂੰ ਵੇਚ ਗਏ, ਬਹੁਤੇ ਵੇਚ ਗਏ, ਬਹੁਤੇ ਕੀ ਹੋਇਆ ਕਿ ਬਹੁਤੇ ਲੋਕਾਂ ਤੋਂ ਕਿਸ਼ਤਾਂ ਨਹੀਂ ਭਰੀਆਂ ਗਈਆਂ ਤੇ ਉਹ ਬੈਂਕਾਂ ਨੇ ਆ ਜਿਹੜਾ ਉਹ ਰਿਕਵਰੀ ਕਰ ਲਈ। ਤਾਂ ਇਸ ਤਰ੍ਹਾਂ ਦੇ ਨਾਲ ਆ ਜਿਹੜਾ ਉਹ ਅੱਧੇ ਟਰੱਕ ਜਾਂ ਕਹਿ ਲਓ ਕਿ ਅੱਧੇ ਤੋਂ ਜ਼ਿਆਦਾ ਟਰੱਕ ਆ ਉਹ ਇਸ ਤਰ੍ਹਾਂ ਦੇ ਨਾਲ ਇਹਨਾਂ ਕੰਮਾਂ ਤੋਂ ਵਿਹਲੇ ਹੋ ਗਏ। ਇੱਥੇ ਹੀ ਕਹਾਣੀ ਖਤਮ ਨਹੀਂ ਹੋਈ, ਇਹਦੇ ਨਾਲ ਨਾਲ ਜਿਹੜੇ ਲੋਕ ਉੱਥੇ ਦਿਹਾੜੀ ਕਰਦੇ ਸੀਗੇ ਉਹ ਲੋਕਾਂ ਦਾ ਰੋਜ਼ਗਾਰ ਵੀ ਠੱਪ ਹੋ ਗਿਆ, ਕਿਉਂਕਿ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਦੇ ਨਾਲ ਕੋਈ ਰੋਜ਼ਗਾਰ ਨਹੀਂ ਮਿਲਦਾ। ਹੋਰ ਜਿਹੜੇ ਉੱਥੇ ਲੋਕ ਸੀਗੇ ਜਿਹੜੇ ਇੱਥੇ ਕੋਈ ਰੇਹੜੀਆਂ ਲਾਉਂਦੇ ਸੀ, ਖੋਖੇ ਲਾਉਂਦੇ ਸੀ, ਉਹ ਸਾਰੇ ਆ ਜਿਹੜੇ ਪਹਿਲਾਂ 2-2 ਹਜ਼ਾਰ 1500 ਰੁਪਏ ਜਿਹੜਾ ਉਹ ਰੋਜ਼ਾਨਾ ਦਾ ਕਮਾ ਲੈਂਦੇ ਸੀ, ਉਹ ਬੰਦੇ ਹੁਣ ਜਿਹੜਾ ਉਹ 150-200 ਰੁਪਏ ਤੱਕ ਆ ਗਏ ਆ। ਕਈ ਪਰਿਵਾਰਾਂ ਦਾ ਤਾਂ ਇਹੋ ਜਿਹਾ ਹਾਲ ਆ ਕਿ ਜਿਨ੍ਹਾਂ ਦੇ ਵਿੱਚ 2-2 ਜਾਣੇ, ਇੱਕ ਜਾਣਾ ਕਮਾਉਣ ਵਾਲਾ ਸੀਗਾ, ਉਹ ਸਾਰੇ ਉੱਥੇ ਦਿਹਾੜੀ ਕਰਨ ਜਾਂਦੇ ਸੀ, ਉਹ ਵੀ ਉੱਥੋਂ ਵਿਹਲੇ ਹੋ ਗਏ। ਤਾਂ ਇਸ ਤਰ੍ਹਾਂ ਦੇ ਨਾਲ ਮੋਟਾ ਜਿਹੜਾ ਖਾਸਾ ਨੁਕਸਾਨ ਹੋ ਗਿਆ। ਗੱਲ ਇੱਥੇ ਨਹੀਂ, ਜੇ 2018-19 ਦੀ ਕਰ ਲਈਏ ਤਾਂ ਉਦੋਂ 262 ਕਰੋੜ ਦਾ ਜਿਹੜਾ ਉਹ ਮਾਲ ਇੱਥੇ ਆਇਆ ਸੀ, ਪਰ ਹੁਣ ਜਿਹੜਾ ਦੱਸਦੇ ਨੇ ਕਿ ਪੁਲਵਾਮਾ ਅਟੈਕ ਤੋਂ ਬਾਅਦ ਜਿਹੜਾ ਮਾਲ ਆਇਆ ਉਹ ਮਹਿਜ 6 ਕਰੋੜ ਦਾ ਆਇਆ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਉਹ ਦੋਨੇ ਪਾਸਿਆਂ ਦੇ ਉੱਤੋਂ, ਬੇਸ਼ੱਕ ਇੱਧਰੋਂ ਸਾਡੇ ਪੰਜਾਬੀ ਹੈ, ਸਾਡੇ ਚੜ੍ਹਦੇ ਪੰਜਾਬ ਵਾਲੇ ਆ ਜਿਹੜਾ ਉਹ ਪੰਜਾਬੀ ਵਿਹਲੇ ਹੋ ਗਏ, ਪਰ ਜੇ ਅਸੀਂ ਦੂਜੇ ਪਾਸੇ ਉੱਧਰਲੇ ਪਾਸੇ ਝਾਤ ਮਾਰਾਂਗੇ ਤਾਂ ਲਹਿੰਦੇ ਵਾਲੇ ਪਾਸੇ ਵੀ, ਜਾਂ ਕਹਿ ਲਓ ਕਿ ਉਧਰ ਲਾਹੌਰ ਵਾਲੇ ਪਾਸੇ ਵੀ, ਉਧਰਲੇ ਪਾਸੇ ਦੇ ਉੱਤੋਂ ਜਾਂ ਪਾਕਿਸਤਾਨ ਵਾਲੇ ਪਾਸੇ ਦੇ ਉੱਤੋਂ ਪੰਜਾਬੀ ਆ, ਜਾਂ ਕਹਿ ਲਓ ਕਿ ਹੋਰ ਲੋਕ ਨੇ, ਉਹਨਾਂ ਦਾ ਰੋਜ਼ਗਾਰ ਵੀ ਇਸੇ ਤਰ੍ਹਾਂ ਦੇ ਨਾਲ ਠੱਪ ਹੋਇਆ। ਤਾਂ ਭਾਵ ਕਿ ਇਸ ਹਮਲੇ ਤੋਂ ਬਾਅਦ 1 ਸਾਲ ਦੇ ਦਰਮਿਆਨ ਹੀ ਆ ਉਹ ਲੋਕਾਂ ਦਾ ਵਪਾਰ ਆ ਜਿਹੜਾ ਉਹ ਬਹੁਤ ਘਟ ਗਿਆ। ਲੋਕਾਂ ਦੀ ਰੋਜੀ ਰੋਟੀ ਹੈ ਜਿਹੜੀ ਉਹ ਇਸ ਦਰਮਿਆਨ ਆ ਜਿਹੜੀ ਉਹ ਬੰਦ ਹੋ ਜੀ। ਜੀ ਜੀ ਅਤੇ ਜਾਂਦੇ ਜਾਂਦੇ ਜੇ ਤੁਹਾਨੂੰ ਯਾਦ ਹੋਵੇ ਜਸਪਾਲ ਜੀ, ਵੀ ਜਿਹੜਾ ਅਯੋਧਿਆ ਦੇ ਮਾਮਲੇ ਦੇ ਵਿੱਚ ਕਹਿੰਦੇ ਟਰਸਟ ਦੇ ਨਾਮ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ, ਕੌਣ ਕੌਣ ਉਸ ਟਰਸਟ ਦੇ ਵਿੱਚ ਹੈਗਾ? ਦੇਖੋ, ਮੈਨੂੰ ਇਹਦੇ ਬਾਰੇ ਕੋਈ ਜ਼ਿਆਦਾ ਅਪਡੇਟ ਨਹੀਂ ਹੈ, ਪਰ ਹਾਂ ਇਹਦੇ ਬਾਰੇ ਮਾਮਲੇ ਦੇ ਵਿੱਚ ਅਪਡੇਟ ਜ਼ਰੂਰ ਆਇਆ, ਪਰ ਹੁਣ ਦੇਖਣਾ ਹੋਵੇਗਾ ਕਿ ਇਹਦੇ ਵਿੱਚ ਨਾਮ ਕਿਹਦੇ ਸ਼ਾਮਲ ਹੁੰਦੇ ਆ ਜਾਂ ਨਹੀਂ, ਤਾਂ ਉਹਦੇ ਬਾਰੇ ਖੈਰ ਮੈਨੂੰ ਕੋਈ ਜ਼ਿਆਦਾ ਅਪਡੇਟ ਨਹੀਂ ਹੈ ਜੀ। ਚਲੋ ਕੋਈ ਨਹੀਂ, ਧੰਨਵਾਦ ਤੇ ਬਹੁਤ ਬਹੁਤ ਜਸਪਾਲ ਜੀ, ਤੁਹਾਡਾ ਧੰਨਵਾਦ, ਤੁਸੀਂ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਸਮਾਪਤ ਹੁੰਦਾ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ ਜੀ। ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।